बिस्मिल्लाहिर्रहमानिर्रहीम। गौरमेंट एसोसीएट कालेज रसूलपुर जहलम। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਆਪਣੇ ਕਾਲਜ ਦੀ ਖੂਬਸੂਰਤੀ ਅਤੇ ਕਾਲਜ ਦੀਆਂ ਰੰਗੀਨੀਆਂ ਅਤੇ ਕਾਲਜ ਦਾ ਮਾਹੌਲ ਅਤੇ ਅੱਜ ਦਾ ਇਹ ਸੋਹਣਾ ਮੌਸਮ ਅਤੇ ਕਚਨਾਰ ਦੇ ਫੁੱਲ ਅਤੇ ਉਹਨਾਂ ਦਾ ਸੋਹਣਾ ਮੰਜ਼ਰ ਅਤੇ ਆਪਣੇ ਕਾਲਜ ਦੀਆਂ ਰੌਣਕਾਂ ਤੁਹਾਡੇ ਤਾਈਂ ਪਹੁੰਚਾਉਣ ਲਈ ਹਾਜ਼ਰ ਹੋਏ ਹਾਂ। ਸਾਡਾ ਇਹ ਕਾਲਜ ਚਾਰੋਂ ਪਾਸੋਂ ਪਹਾੜਾਂ ਦੀ ਗੁਲਾਈ ਦੇ ਵਿੱਚ ਸੈਂਟਰ ਦੇ ਵਿੱਚ ਆਉਂਦਾ ਹੈ। ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਵਾਦੀ ਦੀ ਜਗ੍ਹਾ ਹੈ, ਯਾਨੀ ਚਾਰੋਂ ਪਾਸੇ ਪਹਾੜ ਨੇ, ਸੈਂਟਰ ਦੇ ਵਿੱਚ ਸਾਡਾ ਕਾਲਜ ਹੈ ਅਤੇ ਇੱਥੋਂ ਦਾ ਮਾਹੌਲ ਫਿਜ਼ਾ ਬਹੁਤ ਪੁਰਸਕੂਨ ਹੈ। ਜ਼ਿੰਦਗੀ ਅਗਰ ਅੱਛੇ ਤਰੀਕੇ ਨਾਲ ਪੁਰਸਕੂਨ ਤਰੀਕੇ ਨਾਲ ਗੁਜ਼ਾਰੋ ਅਤੇ ਉਸ ਦਾ ਮਜ਼ਾ ਹੀ ਕੋਈ ਵੱਖਰਾ ਹੁੰਦਾ ਹੈ। ਅਤੇ ਆਮ ਤੌਰ 'ਤੇ ਇਹ ਜੇਹਲਮ ਡਿਸਟ੍ਰਿਕਟ ਦੀ ਗਲਬਨ ਤਹਿਸੀਲ ਸੋਹਾਵਾ ਹੈ ਅਤੇ ਇੱਥੋਂ ਦਾ ਡੁਮੇਲੀ ਸ਼ਹਿਰ, ਉਹਦੇ ਨਾਲ ਕੁਝ 6 ਕਿਲੋਮੀਟਰ ਦੇ ਫਾਸਲੇ 'ਤੇ ਰਸੂਲਪੁਰ ਪਿੰਡ ਹੈ ਅਤੇ ਰਸੂਲਪੁਰ ਇਸ ਕਸਬੇ ਤੋਂ ਅੱਗੇ ਕੋਈ 1.5 ਕਿਲੋਮੀਟਰ ਦੇ ਫਾਸਲੇ 'ਤੇ ਇਹ ਕਾਲਜ ਵਾਕਿਆ ਹੈ। ਵੇਖਿਆ ਜਾਏ ਕਿ ਇਹ ਕਾਲਜ ਜਿਹੜਾ ਹੈ 30 ਕਿਲੋਮੀਟਰ ਦੀ ਰੇਂਜ ਦੇ ਵਿੱਚ ਅਗਰ ਗੋਲ ਸਰਕਲ ਕੀਤਾ ਜਾਏ ਅਤੇ ਇਹਦੇ ਲਾਗੇ ਕੋਈ ਹੋਰ ਕਾਲਜ ਗੌਰਮੈਂਟ ਦਾ ਨਹੀਂ ਹੈ। ਇਸ ਲਈ ਇਸ ਕਾਲਜ ਨੂੰ ਇਹ ਵੀ ਐਜ਼ਾਜ਼ ਹਾਸਲ ਹੈ ਕਿ ਇਸ ਇੱਕ ਛੋਟੇ ਜਿਹੇ ਪਸਮਾਨਦਾ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਇਹ ਸੰਗੇ ਮੀਲ ਜਾਂ ਪੱਥਰ ਕਹਿ ਸਕਦੇ ਹੋ ਅਤੇ ਇਹ ਆਪਣੀ ਖੂਬਸੂਰਤੀ ਦੇ ਨਾਲ ਵੀ ਬਹੁਤ ਜ਼ਿਆਦਾ ਮਾਲਾਮਾਲ ਹੈ ਅਤੇ ਇੱਥੋਂ ਦੀ ਖੂਬਸੂਰਤੀ ਨੂੰ ਵੀ ਵੇਖੋ, ਇੱਥੋਂ ਦੇ ਮਾਹੌਲ ਨੂੰ ਵੇਖੋ। ਬਨਿਸਬਤ ਦੂਸਰੇ ਸ਼ਹਿਰਾਂ ਦੇ ਵਿੱਚ ਹਰ ਵਕਤ ਸ਼ੋਰ ਸ਼ਰਾਬਾ, ਲੁੱਟ ਮਾਰ, ਇਸ ਤਰ੍ਹਾਂ ਦੇ ਜਿਹੜੀਆਂ ਵਾਰਦਾਤਾਂ ਨੇ ਉਹ ਵੀ ਆਮ ਹੁੰਦੀਆਂ ਰਹਿੰਦੀਆਂ ਨੇ। ਲੇਕਿਨ ਇੱਕ ਖਾਸ ਐਸਾ ਏਰੀਆ ਹੈ ਜਿਹਦੇ ਵਿੱਚ ਰਾਤ ਗਏ ਤੱਕ ਵੀ ਤੁਸੀਂ ਬਾਹਰ ਜਿਹੜੇ ਫੈਮਿਲੀ ਦੇ ਨਾਲ ਆਸਾਨੀ ਨਾਲ ਤੁਸੀਂ ਕਿਧਰੇ ਮੂਵ ਕਰ ਸਕਦੇ ਹੋ। ਇੱਥੇ ਉਹ ਮਸਲਾ ਨਹੀਂ ਹੈ ਕਿ ਤੁਸੀਂ ਆਓ ਅਤੇ ਤੁਹਾਨੂੰ ਕਿਸੇ ਡਾਕੂਆਂ ਨੇ ਲੁੱਟ ਲਿਆ। ਇਸ ਤਰ੍ਹਾਂ ਦੇ ਇਹ ਇਲਾਕਾ ਨਹੀਂ ਹੈ, ਬੜਾ ਖੂਬਸੂਰਤ ਹੈ। ਅਤੇ ਅੱਜ ਕੱਲ੍ਹ ਜਿਹੜੇ ਨੇ ਸਾਡੇ ਇਸ ਕਾਲਜ ਦੇ ਦਰੱਖਤਾਂ ਦੇ ਉੱਤੇ ਫਲ ਜਿਹੜੇ ਨੇ ਉਹਨਾਂ ਦਾ ਬੂਰ ਸ਼ੁਰੂ ਹੋ ਗਿਆ, ਖ਼ਾਸ ਤੌਰ 'ਤੇ ਅੰਬ ਅਤੇ ਨਾਲ ਮਾਲਟੇ, ਫਿਰ ਕਚਨਾਰ ਦੇ ਫੁੱਲ ਜਿਹੜੇ ਨੇ ਬੜਾ ਖੂਬਸੂਰਤ ਮੰਜ਼ਰ ਪੇਸ਼ ਕਰਦੇ। ਨਾਲ ਹੀ ਅਸੀਂ ਤੁਹਾਨੂੰ ਆਪਣੇ ਕਾਲਜ ਦੀ ਖੂਬਸੂਰਤੀ ਦੇ ਨਾਲ ਨਾਲ ਇਹਦਾ ਜਿਹੜਾ ਪੂਰਾ ਉੱਤੋਂ ਵੀ ਕਰਕੇ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਵਿਊ ਕਰਾਵਾਂਗੇ ਕਿ ਇਸ ਸਾਹਮਣੇ ਵੇਖੋ ਕਿਤਨਾ ਸੋਹਣਾ ਅਤੇ ਪਿਆਰਾ ਮੌਸਮ ਲੱਗ ਰਿਹਾ। ਇਹ ਅੰਬ ਹੈ ਅਤੇ ਅੰਬ ਦੇ ਉੱਤੇ ਇਤਨਾ ਜ਼ਿਆਦਾ ਬੂਰ ਲੱਗਾ ਹੈ। ਇੱਥੇ ਸਾਹਮਣੇ ਨਾਲ ਹੀ ਸਾਡੇ ਕੋਲ ਟਿੱਲਾ ਜੋਗੀਆਂ ਹੈ। ਇਹ ਸਾਹਮਣੇ ਪਹਾੜ ਜਿਹੜਾ ਨਜ਼ਰ ਆ ਰਿਹਾ ਹੈ ਅਤੇ ਦੂਸਰੀ ਸਾਈਡ ਵੱਲ ਅਸੀਂ ਇਹ ਸਾਡਾ ਪਾਣੀ ਵਾਲਾ ਟੈਂਕ ਹੈ। ਇਹਦੇ ਤੋਂ ਪਾਣੀ ਵਾਲੇ ਟੈਂਕ ਤੋਂ ਬਿਲਕੁਲ ਸਾਹਮਣੇ ਇੱਕ ਪਹਾੜ ਨਜ਼ਰ ਆ ਰਿਹਾ ਹੈ। ਇਹ ਡੁਮੇਲੀ ਡੈਮ ਜਾਂ ਡੁਮੇਲੀ ਦੇ ਪਹਾੜ ਨੇ, ਠੀਕ ਹੈ। ਇਹਨਾਂ ਪਹਾੜਾਂ ਤੋਂ ਪਰੇ ਚਲੇ ਜਾਓ ਅਤੇ ਤੁਹਾਨੂੰ ਚਕਵਾਲ ਦਾ ਏਰੀਆ ਸਾਹਮਣੇ ਨਜ਼ਰ ਆਉਂਦਾ ਹੈ। ਇਹ ਜਿਹੜੇ ਤੁਹਾਨੂੰ ਹੁਣ ਪਹਾੜ ਨਜ਼ਰ ਆ ਰਹੇ ਨੇ ਇਸ ਸਾਈਡ ਵੱਲ, ਇੱਧਰ ਇਸ ਸਾਈਡ 'ਤੇ ਚਲੇ ਜਾਓ ਅਤੇ ਰਾਵਲਪਿੰਡੀ ਗੁੱਜਰ ਖਾਨ ਦਾ ਇਲਾਕਾ ਨਜ਼ਰ ਹੀ ਆਉਂਦਾ ਹੈ। ਅਤੇ ਹੁਣ ਤੁਹਾਨੂੰ ਨਾਲ ਨਾਲ ਵਿਖਾਵਾਂਗੇ ਕਿ ਸਾਡਾ ਕਾਲਜ ਕਿਸ ਤਰ੍ਹਾਂ ਖੂਬਸੂਰਤ ਬਣਿਆ ਹੈ। ਉਹਦੇ ਵਿੱਚ ਜਿਹੜੇ ਨੇ ਫਲਦਾਰ ਪੌਦੇ, ਖੂਬਸੂਰਤ ਬੂਟੇ ਲੱਗੇ ਹੋਏ ਨੇ ਅਤੇ ਵੇਖੋ ਇੱਕ ਸੋਹਣਾ ਮੌਸਮ ਬਣਿਆ ਸੀ ਅਤੇ ਅਸੀਂ ਸੋਚਿਆ ਕਿ ਤੁਹਾਡੇ ਨਾਲ ਆਪਣੇ ਕਾਲਜ ਦੀਆਂ ਕੁਝ ਖੂਬਸੂਰਤ ਜਿਹੜੀਆਂ ਨੇ ਉਹ ਯਾਦਾਂ ਸਾਂਝੀਆਂ ਕੀਤੀਆਂ ਜਾਣ। ਮੇਰੇ ਦੇਸ਼ ਤੇ ਮਾਲਕਾ ਰਹਿਮ ਕਰਦੇ, ਨਾ ਉਤਰੇ ਕੋਈ ਅਜ਼ਾਬ, ਤੇਰਾ ਵਸੇ ਸੋਹਣਾ ਕਾਬਾ ਅਤੇ ਮੇਰਾ ਵਸਦਾ ਰਹੇ ਪੰਜਾਬ। ਇਹ ਪੰਜਾਬ ਦੀਆਂ ਰੌਣਕਾਂ, ਖੂਬਸੂਰਤ ਅਤੇ ਸੋਹਣਾ ਮੰਜ਼ਰ ਸਾਡੇ ਇਸ ਕਾਲਜ ਦਾ। ਅਤੇ ਇਹ ਹੁਣ ਅਸੀਂ ਤੁਹਾਨੂੰ ਕਾਲਜ ਦੇ
ਛੋਟੀ ਜੀ ਮਸਜਿਦ ਹੈ ਉਸ ਪਾਸੇ ਲੈ ਕੇ ਆ ਰਹੇ ਹਾਂ। ਇਹ ਮਸਜਿਦ ਦੇ ਨਾਲ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਹੋਣੇ ਨੇ ਇਹ ਸਾਡੇ ਕਲਾਸਰੂਮਸ ਨੇ। ਤੇ ਹੁਣ ਅਸੀਂ ਤੁਹਾਨੂੰ ਦੂਸਰੀ ਸਾਈਡ ਤੋਂ ਵਿਊ ਕਰਾਵਾਂਗੇ। ਇਹ ਮਸਜਿਦ ਛੋਟੀ ਜੀ ਬੜੀ ਖੂਬਸੂਰਤ ਬਣੀ ਹੈ। ਇਹਦੀ ਫਿਜ਼ਾ ਬਹੁਤ ਸੋਹਣੀ ਹੈ, ਓਪਨ ਏਅਰ ਹੈ। ਤੇ ਇਹ ਸਾਹਮਣੇ ਸਾਡਾ ਐਡਮਿਨ ਡਿਪਾਰਟਮੈਂਟ ਹੈ, ਜਿੱਥੇ ਕਾਲਜ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਹੋਰ ਜਿਹੜੇ ਨੇ ਅਮਲੇ ਦੇ ਦਫ਼ਤਰ ਮੌਜੂਦ ਨੇ। ਇਹ ਅਸੀਂ CTIs ਜਿਹੜੇ ਅਸੀਂ ਹਾਇਰ ਕਰਦੇ ਹਾਂ ਉਹਨਾਂ ਲਈ ਹੋਸਟਲ ਬਣੇ ਨੇ। ਇਹ ਸਾਹਮਣੇ ਬਾਗ ਲੱਗਾ ਹੈ ਤੇ ਇਹ ਬਾਗ ਦੀ ਰੌਣਕ ਤੇ ਸੋਹਣਾ ਮੰਜ਼ਰ। ਮੇਰੇ ਦੇਸ਼ ਤੇ ਮਾਲਕਾ ਰਹਿਮ ਕਰ ਦੇ, ਨਾ ਉਤਰੇ ਕੋਈ ਅਜ਼ਾਬ, ਤੇਰਾ ਵਸੇ ਸੋਹਣਾ ਕਾਬਾ ਤੇ ਮੇਰਾ ਵਸਦਾ ਰਹੇ ਪੰਜਾਬ। ਇਹ ਪੰਜਾਬ ਦੀਆਂ ਰੌਣਕਾਂ, ਇਹ ਪੰਜਾਬ ਦੀਆਂ ਖੂਬਸੂਰਤੀਆਂ ਤੇ ਪੰਜਾਬ ਦੇ ਮੁਖਤਲਿਫ ਸ਼ਹਿਰਾਂ ਦੀ ਰੌਣਕ, ਇਹ ਬਹੁਤ ਵਧੀਆ ਹੈ। ਪੰਜਾਬ ਸ਼ੁਰੂ ਤੋਂ ਹੀ ਜ਼ਰਖੇਜ਼ ਖਿੱਤਾ ਹੈ। ਇੱਥੋਂ ਦੇ ਲੋਕ ਵੀ ਕੁਸ਼ਾਦਾ ਦਿਲ ਤੇ ਮਹਿਮਾਨ ਨਵਾਜ਼ ਤੇ ਬਹੁਤ ਹਿੰਮਤ ਵਾਲੇ ਨੇ।